ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 19 ਤਰੀਕ ਆ ਤੇ ਦਿਨ ਸੋਮਵਾਰ, ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਕਟ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਕਟ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਟੂ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਪੈਂਟੀਕਾ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ, ਕੈਲੀਫੋਰਨੀਆ ਦੇ ਮੌਸਮ ਨੂੰ ਲੈ ਕੇ ਇੱਕ ਦੋ ਚਾਰ ਖਬਰਾਂ ਹੈਗੀਆਂ, ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸੈਕਰਾਮੈਂਟੋ ਏਰੀਏ ਦੇ ਵਿੱਚ ਜੋ ਅੱਜ ਦਾ ਦਿਨ ਸੀ ਉਸ ਨੂੰ ਅਲਰਟ ਡੇ ਕਰਕੇ ਜਾਣਿਆ ਗਿਆ, ਕਿਉਂਕਿ ਕਹਿੰਦੇ ਉੱਥੇ ਥੰਡਰ ਸਟੋਰਮ ਵੀ ਹੋਏ ਹੈਗੇ ਆ, ਛੋਟੇ ਛੋਟੇ ਟੋਰਨੈਡੋ ਆਉਣ ਦੀ ਆ ਸਕਦੇ ਸੀਗੇ ਤੇ ਆਈਸੋਲੇਟਡ ਇੰਸੀਡੈਂਟਸ ਦੇ ਵਿੱਚ। ਤੇ ਰਾਤੀ ਜਿਹੜਾ ਆ ਉਹ ਮੀਂਹ ਬਹੁਤ ਜ਼ਿਆਦਾ ਪਿਆ ਤੇ ਸਵੇਰੇ 4 ਵਜੇ ਤੱਕ ਪੈਂਦਾ ਰਿਹਾ ਤੇ ਸਟੋਰਮ ਜੋ ਆ ਉਹ ਫਿਰ ਦੁਪਹਿਰ ਤੋਂ ਲੈ ਕੇ ਸ਼ਾਮ ਦੇ 7 ਵਜੇ ਤਾਈਂ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਉਸ ਤੱਕ ਆ ਸਕਦੇ ਆ। ਤੇ ਜੋ ਹਵਾਵਾਂ ਆ ਉਹ 50 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਹੈਗੀਆਂ। ਤੇ ਜੇ ਬੇ ਏਰੀਆ ਦਾ ਦੱਸਦੇ ਜਾਈਏ, ਨਾਈਲਸ ਕੈਨੀਅਨ ਰੋਡ, ਜਿਹਨੂੰ ਹਾਈਵੇ 84 ਕਰਕੇ ਵੀ ਜਾਣਿਆ ਜਾਂਦਾ ਆ, ਉਸ ਨੂੰ ਸ਼ਟ ਡਾਊਨ ਕਰਨਾ ਪਿਆ ਕਿਉਂਕਿ ਉਸ ਦਾ ਇੱਕ ਹਿੱਸਾ ਜਿਹੜਾ ਨਾਲ ਦੀ ਨਦੀ ਜਾਂਦੀ ਆ ਉਹਦੇ ਵਿੱਚ ਡਿੱਗ ਪਿਆ। ਸੋ ਇਹ ਜਿਹੜਾ ਹਾਈਵੇ 84 ਆ, ਜਦੋਂ ਤੁਸੀਂ ਪਲੈਜ਼ੈਂਟਨ ਵੱਲੋਂ ਆਉਂਦੇ ਹੈਗੇ ਆ, ਬਹੁਤ ਵਾਰ ਲੋਕ ਸ਼ਾਰਟਕਟ ਲੈ ਲੈਂਦੇ, ਜਿਹਨੀ ਫਰੀਮੌਂਟ ਆਉਣਾ, ਖਾਸ ਕਰਕੇ ਫਰੀਮੌਂਟ ਗੁਰਦੁਆਰਾ ਸਾਹਿਬ ਨੂੰ, ਕਿਉਂਕਿ ਉੱਪਰ ਦੀ ਘੁੰਮਣ ਨਾਲੋਂ ਵਿੱਚ ਦੀ ਬਹੁਤ ਈਜ਼ੀ ਹੁੰਦਾ ਹੈਗਾ। ਸੋ ਇਹ ਕਹਿੰਦੇ ਵੀ ਕਾਫੀ ਮਹੀਨੇ ਲੱਗੂਗੇ ਹੁਣ ਇਸ ਨੂੰ ਬਣਾਉਣ ਦੇ ਲਈ। ਆਲਾਮੀਡਾ ਕਾਉਂਟੀ ਸੁਪਰਵਾਈਜ਼ਰ ਡੇਵ ਹੌਬਰਟ, ਉਹਨਾਂ ਨੇ ਜਿਹੜਾ ਸਰਵੇ ਵੀ ਜਿਹੜਾ ਡੈਮੇਜ ਹੋਇਆ ਉਹਦਾ ਸਰਵੇ ਵੀ ਕੀਤਾ ਤੇ ਉਹ ਕਹਿੰਦੇ ਆ ਵੀ ਹੁਣ ਪਤਾ ਨਹੀਂ ਕੌਣ ਇਸ ਨੂੰ ਜਿਹੜਾ ਕਲੀਅਰ ਅਪ ਕਰੂਗਾ, ਇਸ ਕ੍ਰੀਕ ਨੂੰ। ਕਿੰਨੀਆਂ ਏਜੰਸੀਆਂ ਇਹਦੇ ਵਿੱਚ ਇਨਵੋਲਵ ਹੈਗੀਆਂ ਆ। ਸੋ ਕਾਫੀ ਨੁਕਸਾਨ ਉੱਥੇ ਹੋਇਆ ਹੈਗਾ ਤੇ ਕਾਇਲਟ੍ਰੈਨ ਇਹਦੇ ਉੱਤੇ ਕਹਿੰਦੇ ਵਰਕਆਊਟ ਕਰ ਰਹੀ ਹੈਗੀ ਆ, ਪਰ ਜਿੰਨਾ ਕੁ ਉਹਦਾ ਜਿਹੜਾ ਕਾਫੀ ਵੱਡਾ ਹਿੱਸਾ ਜਿਹੜਾ ਡੈਮੇਜ ਹੋਇਆ ਆ, ਬਿਲਕੁਲ ਉਹ ਜਿਹੜਾ ਨਾਲ ਦੀ ਦਰਿਆ ਜਾਂਦਾ ਦਾ, ਛੋਟੀ ਨਦੀ ਆ, ਉਹਦੇ ਵਿੱਚ ਡਿੱਗ ਪਿਆ ਹੈਗਾ। ਸੋ ਉਹਨੂੰ ਬਣਾਉਣ ਲਈ ਕਾਫੀ ਲੰਮਾ ਸਮਾਂ ਲੱਗੂਗਾ। ਤੇ ਇਸੇ ਤਰ੍ਹਾਂ ਤੁਸੀਂ ਜਿਹੜਾ ਸਦਰਨ ਕੈਲੀਫੋਰਨੀਆ ਦਾ ਦੱਸ ਸਕਦੇ, ਸੈਂਟਾ ਬਾਰਬਰਾ ਦੀ ਜਿਹੜੀ ਸਿਚੁਏਸ਼ਨ ਬੜੀ ਬੈਡ ਆ। ਬਿਲਕੁਲ ਜੀ, ਸਟੋਰਮ ਨੇ ਇਸ ਟਾਈਮ ਸਦਰਨ ਕੈਲੀਫੋਰਨੀਆ ਨੂੰ ਪੂਰੀ ਤਰ੍ਹਾਂ ਭੇਜ ਦਿੱਤਾ ਆ। 2 ਤੋਂ 5 ਇੰਚ ਤੱਕ ਮੀਂਹ ਆਲਰੇਡੀ ਕੁਛ ਹੀ ਘੰਟਿਆਂ ਦੇ ਵਿੱਚ ਉੱਥੇ ਪਿਆ ਆ ਤੇ ਹੁਣ ਅਗਲੇ ਪਰਸੋਂ ਤੋਂ, ਬੁੱਧਵਾਰ ਤੋਂ ਹੋਰ ਮੀਂਹ ਦੀਆਂ ਕਿਆਸਰਾਈਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਆ। ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਇਹ ਜਾਣਕਾਰੀ ਦਿੱਤੀ ਆ ਵੀ ਕੱਲ੍ਹ ਤੋਂ ਜਿਹੜੇ ਸਕੂਲ ਆ ਉਹ ਚਾਲੂ ਹੋਣਗੇ, ਉਹ ਦੁਬਾਰਾ ਜਿਹੜੇ ਉਹ ਖੁੱਲ੍ਹਣਗੇ ਤੇ ਪਰ ਨਾਲ ਦੇ ਨਾਲ ਮੀਂਹ ਤੇ ਜਿਹੜੇ ਤੇਜ਼ ਹਵਾਵਾਂ ਆ ਉਹ ਬੁੱਧਵਾਰ ਤੱਕ ਰਹਿਣ ਦੀਆਂ ਕਿਆਸਰਾਈਆਂ ਦੱਸੀਆਂ ਜਾ ਰਹੀਆਂ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਆ ਮੀਂਹ ਥੋੜ੍ਹਾ ਜਿਹਾ ਜਿਹੜਾ ਘਟੂਗਾ ਅੱਜ, ਪਰ ਕੱਲ੍ਹ ਨੂੰ ਫੇਰ ਹੋਰ ਦੁਬਾਰਾ ਮੀਂਹ ਆਊਗਾ ਤੇ ਬੁੱਧਵਾਰ ਨੂੰ ਜ਼ਿਆਦਾ ਮੀਂਹ ਜਿਹੜਾ ਉਹ ਪੈ ਸਕਦਾ ਆ। ਇਸ ਟਾਈਮ ਬਹੁਤ ਸਾਰੀਆਂ ਜਿਹੜੀਆਂ ਰੋਡਸ ਆ LA ਤੇ ਵੈਂਚੂਰਾ ਕਾਉਂਟੀਜ਼ ਦੇ ਵਿੱਚ ਉਹ ਬੰਦ ਪਈਆਂ ਆ। US 101 ਸੀਵਾਰਡ ਐਵਨਿਊ ਤੋਂ ਕੈਲੀਫੋਰਨੀਆ ਸਟਰੀਟ ਤੱਕ ਇਹ ਇੱਥੇ ਜਿਹੜਾ ਆ ਉਹ ਨਾਰਥ ਬਾਉਂਡ ਜਿਹੜਾ ਆ ਉਹ ਬੰਦ ਪਿਆ ਆ ਤੇ ਇਸੇ ਤਰੀਕੇ ਦੇ ਨਾਲ 2 ਜਿਹੜੀਆਂ ਲੇਨਸ ਆ ਸਾਊਥ ਬਾਉਂਡ ਉਹ ਵੀ ਉੱਥੇ ਬੰਦ ਪਈਆਂ। ਸਟੇਟ ਰਾਊਟ 1 ਜਿਹੜਾ ਪੈਸੀਫਿਕ ਕੋਸਟ ਹਾਈਵੇ ਜਿਸ ਨੂੰ ਆਖਿਆ ਜਾਂਦਾ ਆ, ਉਹ ਦੋਨੋਂ ਡਾਇਰੈਕਸ਼ਨਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਬੰਦ ਦੱਸਿਆ ਗਿਆ ਆ। ਸੈਂਟਾ ਬਾਰਬਰਾ ਦਾ ਜਿਹੜਾ 에ਅਰਪੋਰਟ ਆ ਉਸ ਨੂੰ ਅਜੇ ਵੀ ਬੰਦ ਰੱਖਿਆ ਗਿਆ ਹੈਗਾ ਆ। ਅੱਜ ਇਹਨਾਂ ਨੇ ਦੁਪਹਿਰ ਨੂੰ ਅਜੇ ਇਸ ਦਾ ਲੇਟੈਸਟ ਜਾਇਜ਼ਾ ਜਿਹੜਾ ਉਹ ਲਿਆ ਸੀਗਾ। ਸੋ ਸਦਰਨ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਖਾਸਾ ਜਿਹੜਾ ਨੁਕਸਾਨ ਆ ਉਹ ਹੋ ਰਿਹਾ ਆ ਤੇ ਆਉਂਦੀ ਅਗਲੇ ਜਿਹੜੇ ਸਟੋਰਮ ਦੇ ਵਿੱਚ
ਉਸ ਨੂੰ ਪ੍ਰਿਪੇਅਰ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਆ। ਐਮਰਜੈਂਸੀ ਆਪਰੇਸ਼ਨ ਸੈਂਟਰ ਜਿਹੜਾ LA ਦੇ ਵਿੱਚ ਉਸ ਨੂੰ ਐਕਟੀਵੇਟ ਕੀਤਾ ਗਿਆ ਹੈ। ਲੈਵਲ 2 ਦੇ ਉੱਤੇ ਇਸ ਨੂੰ ਰੱਖਿਆ ਗਿਆ ਆ ਸਟਾਰਮ ਨੂੰ ਰਿਸਪੌਂਡ ਕਰਨ ਦੇ ਲਈ। ਐਮਰਜੈਂਸੀ ਕ੍ਰਿਊਜ਼ ਕਹਿੰਦੇ ਵੀ ਇਹ ਤਿਆਰ ਬਰ ਤਿਆਰ ਨੇ, ਜੇ ਕਿਤੇ ਵੀ ਲੋੜ ਪੈਂਦੀ ਆ ਮੱਡ ਜਾਂ ਡੈਬਰੀ ਫਲੋਜ਼ ਹੁੰਦੇ ਆ ਤਾਂ ਉਸ ਤੇ ਨੂੰ ਰਿਸਪੌਂਡ ਕਰਨ ਦੇ ਲਈ ਉਹ ਆਪਣੀ ਤਿਆਰੀ ਵਿੱਢੀ ਬੈਠੇ ਆ। ਜੀ, ਅਗਲੀ ਖਬਰ ਵੱਲ ਚਲੀਏ। ਗਲਾਸ ਚੈਪਲ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਚਰਚ ਹੈਗਾ, ਜਿਹੜਾ ਸਿਰਫ ਪੂਰੇ ਗਲਾਸ ਦਾ ਉਹ ਬਣਿਆ ਹੋਇਆ ਹੈਗਾ। ਉਸ ਨੂੰ ਵੀ ਹੁਣ ਸ਼ਟ ਡਾਊਨ ਕੀਤਾ ਗਿਆ ਹੈਗਾ। ਵੇਫੇਅਰ ਚੈਪਲ, ਜਿਹਨੂੰ ਗਲਾਸ ਚਰਚ ਕਰਕੇ ਜਾਣਿਆ ਜਾਂਦਾ, ਇਨਡੈਫੀਨਿਟਲੀ ਬੰਦ ਕੀਤਾ ਗਿਆ ਲਾਸ ਐਂਜਲਸ ਕਾਉਂਟੀ ਵੱਲੋਂ। ਇਹ ਇੰਨਾ ਮਸ਼ਹੂਰ ਆ, ਕਹਿੰਦੇ ਵੀ ਇਸ ਚਰਚ ਦੇ ਵਿੱਚ ਹਜ਼ਾਰਾਂ ਦੇ ਕਰੀਬ ਲੋਕਾਂ ਦੇ ਜਿਹੜੇ ਵਿਆਹ ਆ ਉਹ ਹੋ ਚੁੱਕੇ ਆ। 1940 ਦੇ ਵਿੱਚ ਇਸ ਨੂੰ ਇੱਕ ਬਹੁਤ ਹੀ ਮਸ਼ਹੂਰ ਆਰਕੀਟੈਕਟ ਲੋਇਡ ਰਾਈਟ ਨੇ ਜੋ ਡਿਜ਼ਾਈਨ ਕੀਤਾ ਸੀ। 1951 ਦੇ ਵਿੱਚ ਇਹ ਕੰਪਲੀਟ ਹੋਇਆ ਸੀ ਤੇ 1951 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਲੋਕਾਂ ਦੇ ਜਿਹੜੇ ਵਿਆਹ ਆ ਉਹ ਇਸ ਚਰਚ ਦੇ ਵਿੱਚ ਹੋਏ ਹੈਗੇ ਆ। ਰੈਂਚੋ ਪਾਲੋਸ ਬਰਡੇਸ ਵਾਲਾ ਏਰੀਆ ਆ, ਕਹਿੰਦੇ ਵੀ ਉੱਥੇ ਲੈਂਡਸਲਾਈਡ ਬਹੁਤ ਹੋ ਰਿਹਾ, ਇਰੋਜ਼ਨ ਬਹੁਤ ਹੋ ਰਹੀ ਆ, ਜਿਹੜੀ ਆ ਮਿੱਟੀ ਉਹ ਰੁੜ ਰਹੀ ਹੈਗੀ ਆ। ਇਹਦੇ ਕਰਕੇ ਹੁਣ ਪਿਛਲੇ ਦਿਨਾਂ ਦੇ ਵਿੱਚ ਮੀਂਹ ਬਹੁਤ ਪਿਆ ਆ ਤੇ ਹਿੱਲ ਸਾਈਡ ਦੇ ਲਾਗੇ ਹੋਣ ਕਰਕੇ ਉੱਥੋਂ ਜਿਹੜੀ ਮਿੱਟੀ ਹਿੱਲ ਰਹੀ ਹੈਗੀ ਆ ਤੇ ਜਿਹੜੇ ਸ਼ੀਸ਼ੇ ਆ ਉਹ ਟੁੱਟੇ ਵੀ ਆ ਤੇ ਇਸ ਚਰਚ ਨੂੰ ਬੰਦ ਕਰ ਦਿੱਤਾ ਗਿਆ। ਉਹਨਾਂ ਨੇ ਹੁਣ GoFundMe ਵੀ ਆਪਣਾ ਸੈਟਅਪ ਕੀਤਾ ਹੈਗਾ ਤੇ ਨਾਲ ਦੀ ਨਾਲ ਜੋ ਆਪਣੇ ਗਵਰਨਰ ਆ ਗੈਬਨ ਨਿਊਸਮ, ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਜਿਹੜੀ ਆ ਇਹ ਹੈਲਪ ਕਰਨੀ ਚਾਹੀਦੀ ਹੈਗੀ ਆ, ਕਿਉਂਕਿ ਇੱਕ ਤਰ੍ਹਾਂ ਨਾਲ ਹਿਸਟੋਰੀਕਲ ਜਿਹੜੀ ਪਲੇਸ ਆ ਉਹ ਬਣਦੀ ਜਾ ਰਹੀ ਹੈਗੀ ਆ। ਬਹੁਤ ਸਾਰੇ ਲੋਕਾਂ ਨੇ ਵਿਆਹ ਆਪਣੇ ਰੱਖੇ ਹੋ ਸੀ, ਉਹ ਕਹਿੰਦੇ ਵੀ ਹੁਣ ਪਤਾ ਨਹੀਂ ਕੀ ਬਣਨਾ ਹੈਗਾ। ਸੋ ਕਾਫੀ ਸੋਹਣਾ, ਬਹੁਤ ਸੋਹਣਾ ਚਰਚ ਜਿਹੜਾ ਆ ਉਹ ਵੀ ਇਸ ਐਟਮੋਸਫੇਰਿਕ ਰਿਵਰ ਦੀ ਭੇਂਟ ਚੜਿਆ ਹੈਗਾ। ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ K9 ਜਿਹੜਾ ਡੌਗ ਯੂਨਿਟ ਹੁੰਦਾ ਆ, ਉਸ ਦੇ ਦੁਆਰਾ ਕਈ ਪਾਊਂਡ ਜਿਹੜੀ ਮੈਥ ਆ ਉਸ ਨੂੰ ਇੱਕ ਟ੍ਰੈਫਿਕ ਸਟਾਪ ਦੇ ਵਿੱਚ ਸੁੰਘ ਕੇ ਲੱਭ ਲਿਆ ਗਿਆ ਤੇ ਕਹਿੰਦੇ ਵੀ ਲੁਕਾਉਣ ਵਾਲਿਆਂ ਨੇ, ਸਮਗਲ ਕਰਨ ਵਾਲਿਆਂ ਨੇ ਵੀ ਬੜੀ ਚਲਾਕੀ ਦੇ ਨਾਲ ਇਹ ਜਿਹੜੀ ਮੈਥ ਆ ਡੌਗ ਟ੍ਰੀਟ, ਜਿਹੜੇ ਡੌਗਸ ਦੇ ਪੈਟਸ ਦੇ ਟ੍ਰੀਟਸ ਹੁੰਦੀਆਂ ਆ ਜਿਹੜਾ ਉਹਨਾਂ ਨੂੰ ਖਾਣ ਨੂੰ ਦਿੰਦੇ ਆ, ਉਹਨਾਂ ਬਾਕਸਿਸ ਦੇ ਵਿੱਚ ਲੁਕਾਈਆਂ ਹੋਈਆਂ ਸੀਗੀਆਂ। ਸਨੋਮਾ ਕਾਉਂਟੀ ਸ਼ੈਰਿਫ ਆਫਿਸ ਨੇ ਅੱਜ ਫੇਸਬੁੱਕ ਦੇ ਉੱਤੇ ਪੋਸਟ ਜਿਹੜਾ ਉਹ ਕੀਤਾ। ਉਹ ਕਹਿੰਦੇ ਵੀ 15 ਫਰਵਰੀ ਦੀ ਇਹ ਜਿਹੜੀ ਘਟਨਾ ਦੱਸੀ ਜਾਂਦੀ ਹੈ, ਜਦ ਸ਼ੈਰਿਫਸ ਡੈਪਟੀ ਨੇ ਇੱਕ ਵਹੀਕਲ ਆ ਉਸ ਨੂੰ ਸਟਾਪ ਕੀਤਾ ਸੀ ਪੈਟਲੂਮਾ ਦੇ ਵਿੱਚੋਂ ਜਦੋਂ ਉਹ ਲੰਘ ਰਿਹਾ ਸੀ। ਇਸ ਗੱਡੀ ਨੂੰ ਚਲਾਉਣ ਵਾਲੀ ਐਂਜਲੀਨਾ ਗੁਏਤਰੇਜ਼ 41 ਸਾਲਾਂ ਦੀ ਸੀ। ਹੁਣ ਉਸ ਨੂੰ ਫੈਲਨੀ ਦੇ ਨਾਲ ਕੰਟਰੋਲ ਸਬਸਟੈਂਸ ਦੀ ਟਰਾਂਸਪੋਰਟੇਸ਼ਨ ਦੇ ਚਾਰਜਸ ਦੇ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਸੋ ਟ੍ਰੈਫਿਕ ਸਟਾਪ ਦੇ ਵਿੱਚ ਕਹਿੰਦੇ ਡੈਪਟੀ ਨੂੰ ਜਿਹੜਾ ਲਰਨ ਕੀਤਾ ਵੀ ਜਿਹੜਾ ਡਰਾਈਵਰ ਆ ਇਸ ਦੇ ਉੱਤੇ ਆਲਰੇਡੀ ਮਿਸਡਿਮੀਨਰ ਅਰੈਸਟ ਵਾਰੰਟ ਹੈਗਾ ਆ ਓਪਨ ਆ ਮੈਂਡੋਸਿਨੋ ਕਾਉਂਟੀ ਦੇ ਵਿੱਚ। ਤੇ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਉਹਨੇ ਜਿਹੜੀ ਮੈਥ ਆਪਣੀ ਵਹੀਕਲ ਦੇ ਵਿੱਚ ਵੀ ਲੁਕਾਈ ਹੋਈ ਸੀਗੀ। ਸੋ ਕਹਿੰਦੇ ਵੀ K9 ਯੂਨਿਟ ਨੇ ਸਨਿਫ ਕਰਕੇ ਇਹ ਜਿਹੜੀਆਂ ਨਾਰਕੋਟਿਕਸ ਆ ਉਸ ਨੂੰ ਲੱਭਿਆ। ਇਸੇ ਤਰ੍ਹਾਂ ਇੱਕ ਫ੍ਰਿਜਨੋ ਤੋਂ ਖਬਰ ਆ ਰਹੀ ਹੈ, ਉੱਥੇ ਇੱਕ ਅਨਆਇਡੈਂਟੀਫਾਈਡ ਬੰਦੇ ਦੀ ਬੋਡੀ ਲੱਭੀ ਹੈਗੀ ਹੈ ਤੇ ਫ੍ਰਿਜਨੋ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਤੇ EMS ਜੋ ਡਿਸਪੈਚ ਕੀਤੀ ਗਈ, ਉਹਨਾਂ ਨੇ ਹਾਰਵਰਡ ਤੇ ਚੈਸਟਨਟ ਐਵਨਿਊ ਤੇ 4 ਵਜੇ ਦੇ ਕਰੀਬ ਅੱਜ ਸ਼ਾਮੀ ਇਸ ਬੋਡੀ ਨੂੰ ਜੋ ਲੱਭਿਆ ਹੈਗਾ ਤੇ ਹਜੇ ਤੱਕ ਉਸ ਦੀ ਜਿਹੜੀ ਆ ਆਇਡੈਂਟੀਟੀ ਨਹੀਂ ਦੱਸੀ ਗਈ ਹੈਗੀ। ਇਸੇ ਤਰ੍ਹਾਂ ਜੇ ਬੇ ਏਰੀਏ ਸੈਨੋਜ਼ੇ ਦੀ ਗੱਲ ਕਰਦੇ ਜਾਈਏ ਤੇ ਬੇ ਏਰੀਏ ਦੇ ਵਿੱਚ ਇੱਕ ਜਾਣੇ ਦੀ ਮੌਤ ਹੋਈ ਆ ਤੇ ਇੱਕ ਜਾਣਾ ਕ੍ਰਿਟੀਕਲੀ ਇੰਜਰਡ ਵੀ ਹੋਇਆ ਟ੍ਰਿਪਲ ਸ਼ੂਟਿੰਗ ਦੇ ਵਿੱਚ। ਕਹਿੰਦੇ ਵੀ ਸਟੋਰੀ ਰੋਡ ਦੇ ਉੱਤੇ ਅੱਜ ਇਹ ਸ਼ੂਟਿੰਗ ਹੋਈ ਆ, ਸੌਰੀ ਕੱਲ ਸੰਡੇ ਸ਼ਾਮ ਨੂੰ, ਤੇ ਉਹ ਤੋਂ ਬਾਅਦ ਦੇਖਿਆ ਵੀ ਇੱਕ ਜਾਣੇ ਦੀ ਮੌਤ ਹੋ ਗਈ ਆ, ਇੱਕ ਜਾਣੇ ਨੂੰ ਜਿਹੜਾ ਆ ਹਸਪਤਾਲ ਲਿਜਾਇਆ ਗਿਆ। ਸੋ ਇਹ ਪਤਾ ਲੱਗ ਰਿਹਾ ਵੀ ਬੰਦੇ ਨੇ ਆਪਣੀ ਹੀ ਗਰਲਫ੍ਰੈਂਡ ਦੇ ਜਿਹੜੀਆਂ ਆ ਗੋਲੀਆਂ ਮਾਰ ਦਿੱਤੀਆਂ ਤੇ ਉਸ ਨੂੰ ਮਾਰ ਦਿੱਤਾ। ਉਹ ਤੋਂ ਬਾਅਦ ਜਿਹੜੀ ਆ ਉਸਨੇ ਆਪਣੇ ਆਪ ਵੀ ਗੋਲੀ ਮਾਰੀ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਇੱਕ ਬੰਦੇ ਨੂੰ, ਸਸਪੈਕਟ ਨੂੰ ਗ੍ਰਿਫਤਾਰ ਕੀਤਾ ਆ, ਜਿਸ ਨੇ ਆਪਣੀ ਐਕਸ ਗਰਲਫ੍ਰੈਂਡ ਦੇ ਘਰ ਦੇ ਵਿੱਚ ਬ੍ਰੇਕ ਇਨ ਕੀਤਾ ਤੇ ਬਾਅਦ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ। ਇਹ ਕਹਿੰਦੇ ਪਿਨੋਲ ਦੇ ਵਿੱਚ ਘਟਨਾ ਵਾਪਰੀ ਆ। ਸੈਂਟਾ ਕਰੂਜ਼ ਦੇ ਵਿੱਚ ਬੀਤੇ ਸ਼ੁੱਕਰਵਾਰ ਜੈਫਰੀ ਕੈਂਡਲ ਨਾਂ ਦੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। CHP ਨੇ ਜਿਹੜੀ ਇਹ ਸਟੇਟਮੈਂਟ ਆ ਉਹ ਰਿਲੀਜ਼ ਕੀਤੀ ਆ। ਕੈਂਡਲ ਦੇ ਉੱਤੇ ਹੁਣ ਹੋਮਿਸਾਈਡ ਤੇ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਚਾਰਜਸ ਆ
ਉਹ ਲਗਾਏ ਗਏ ਨੇ। ਸ਼ੁੱਕਰਵਾਰ ਨੂੰ ਸਵੇਰੇ ਅਥਾਰਟੀਜ਼ ਨੂੰ ਕਹਿੰਦੇ ਵੀ ਸਸਪੈਕਟ ਦੀ ਜਿਹੜੇ ਆ ਉਹ ਐਕਸ ਗਰਲਫ੍ਰੈਂਡ ਆ, ਉਹ ਪਿਨੋਲ ਦੇ ਘਰ ਦੇ ਵਿੱਚ ਗੋਲੀ ਦੇ ਕਰਕੇ ਜਿਹੜੀ ਮਰੀ ਹੋਈ ਲੱਭੀ ਸੀ। ਇਹਨਾਂ ਦੋਨਾਂ ਦੇ ਵਿਚਾਲੇ ਇੱਕ ਬੱਚਾ ਵੀ ਜਿਹੜਾ ਉਹ ਦੱਸਿਆ ਜਾਂਦਾ ਆ। ਸੋ ਅਧਿਕਾਰੀ ਇਹ ਮੰਨਦੇ ਆ ਵੀ ਕੈਂਡਲ ਨੇ ਇਹਦੇ ਘਰ ਦੇ ਵਿੱਚ ਬ੍ਰੇਕ ਇਨ ਕਰਕੇ ਬਾਅਦ ਦੇ ਵਿੱਚ ਇਸ ਉੱਤੇ ਹਮਲਾ ਜਿਹੜਾ ਆ ਉਹ ਕਰ ਦਿੱਤਾ ਆ। ਕੈਂਡਲ ਦਾ ਜਿਹੜਾ ਵਹੀਕਲ ਆ ਉਸ ਨੂੰ ਇੰਪਾਊਂਡ ਕਰ ਲਿਆ ਤੇ ਇਸ ਨੂੰ ਬਾਅਦ ਦੇ ਵਿੱਚ ਉੱਥੇ ਗ੍ਰਿਫਤਾਰੀ ਪਾਈ ਗਈ। ਜੀ, ਬਹੁਤ ਸਾਰੀਆਂ ਜਿਹੜੀਆਂ ਸ਼ਹਿਰਾਂ ਦੀਆਂ ਆਪਾਂ ਕੋਸ਼ਿਸ਼ ਤਾਂ ਕਰਦੇ ਹੁੰਦੇ ਵੀ ਪੋਜ਼ੀਟਿਵ ਖਬਰ ਕੋਈ ਨਾ ਕੋਈ ਦਿੱਤੀ ਜਾਵੇ, ਪਰ ਲਗਭਗ ਆਪਾਂ ਤੁਸੀਂ ਦੇਖ ਲਓ ਸੈਕਰਾਮੈਂਟੋ ਲੈ ਲਓ, ਸੈਨ ਹੋਜ਼ੇ ਲੈ ਲਓ, ਓਕਲੈਂਡ ਲੈ ਲਓ, ਫ੍ਰਿਜ਼ਨੋ, ਬੇਕਰਸਫੀਲਡ, ਮੋਸਟਲੀ ਜਿਹੜੀਆਂ ਆ ਇਹ ਖਬਰਾਂ ਜੋ ਨੈਗੇਟਿਵ ਚੱਲ ਰਹੀਆਂ। ਨੈਗੇਟਿਵ ਹੁੰਦੀਆਂ ਹੈਗੀਆਂ, ਪਰ ਫਿਰ ਖਬਰਾਂ ਤਾਂ ਖਬਰਾਂ ਹੀ ਆ, ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਜਿਹੜੀਆਂ ਕਰਨੀਆਂ ਹੁੰਦੀਆਂ ਹੈਗੀਆਂ। ਜੀ। ਤੇ ਅਗਲੀ ਖਬਰ ਵੱਲ ਚੱਲੀਏ, ਲੇ ਆਫ ਨੂੰ ਲੈ ਕੇ। ਹੁਣ ਬੇ ਏਰੀਏ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੇ ਆਫ ਹੋ ਰਹੀ ਆ, ਕਹਿੰਦੇ ਭਈ ਉਹਦਾ ਅਸਰ ਬਹੁਤ ਜ਼ਿਆਦਾ ਪੈਣਾ ਸ਼ੁਰੂ ਹੋ ਗਿਆ ਹੈਗਾ। ਅੱਜ ਯਾਹੂ ਨੇ ਰਿਪੋਰਟ ਕੀਤਾ ਆ ਵੀ ਗੂਗਲ ਹਜ਼ਾਰਾਂ ਹੀ ਹੋਰ ਲੋਕ ਲੇ ਆਫ ਕਰਨ ਜਾ ਰਹੇ ਆ। ਹਜੇ ਪਿਛਲੇ ਸਮੇਂ ਦੇ ਵਿੱਚ 12,000 EMPLOYE ਉਹਨਾਂ ਨੇ ਲੇ ਆਫ ਕੀਤੇ ਸੀ। ਕਾਰਨ ਆਰਟੀਫਿਸ਼ੀਅਲ ਇੰਟੈਲੀਜੈਂਸ ਆ। ਕਹਿੰਦੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੌਲੀ-ਹੌਲੀ ਜੋ ਲੋਕ ਆ ਉਹਨਾਂ ਦੀ ਜੌਬ ਨੂੰ ਰਿਪਲੇਸ ਕਰ ਰਿਹਾ ਹੈਗਾ, ਜਿਹਦੇ ਵਿੱਚ ਜੋ ਲੇ ਆਫ ਕੀਤੇ ਗਏ ਹੈਗੇ ਆ, ਵੌਇਸ ਅਸਿਸਟੈਂਟ, ਹਾਰਡਵੇਅਰ ਇੰਜੀਨੀਅਰਿੰਗ, ਐਡ ਸੇਲਸ ਟੀਮਸ, ਮਾਰਕਿੰਗ ਤੇ ਕੰਟੀਨਿਊਏਸ਼ਨ ਆਫ ਟੈਕ ਇੰਡਸਟਰੀ ਦੇ ਵਿੱਚ ਜਿਹੜੇ ਹੈਗੀ ਵਰਕਫੋਰਸ ਆ। ਸੋ ਇਹ ਸਾਰੇ ਇਸ ਜੋ ਡਿਪਾਰਟਮੈਂਟਸ ਆ, ਇਹਨਾਂ ਡਿਪਾਰਟਮੈਂਟਸ ਦੇ ਵਿੱਚ ਲੇ ਆਫ ਕੀਤੇ ਗਏ ਆ। ਹਾਲਾਂਕਿ ਕੁਆਟਰ 4 ਦੇ ਵਿੱਚ ਜਿਹੜੀ ਗੂਗਲ ਕੰਪਨੀ ਆ, ਇਹਨਾਂ ਨੇ $20.4 ਬਿਲੀਅਨ ਦੀ ਜਿਹੜੀ ਨੈਟ ਇਨਕਮ ਆ ਉਹ ਰਿਪੋਰਟ ਕੀਤੀ ਸੀ। ਸੋ ਦਾ ਵਰਜ ਕਰਕੇ ਹੈਗੀ ਆ ਇੱਕ ਨਿਊਜ਼ ਆਰਗੇਨਾਈਜੇਸ਼ਨ, ਉਹਨਾਂ ਨੇ ਇਹ ਦੱਸਿਆ ਆ ਕਿ ਅਲਫਾਬੈਟ ਜੋ ਗੂਗਲ ਦੀ ਪੇਰੈਂਟ ਕੰਪਨੀ ਆ, ਇੰਨੇ ਜ਼ਿਆਦਾ ਪ੍ਰੋਫਿਟ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਲੇ ਆਫ ਕਰਨ ਜਾ ਰਹੇ ਹੈਗੇ। ਯਾਦ ਹੋਣਾ ਹਰਜੋਤ ਸਿੰਘ ਜੀ, ਕੁਛ ਮਹੀਨੇ ਕੁ ਪਹਿਲਾਂ ਕੈਲਟ੍ਰਾਂਸ ਦੇ ਜਿਹੜੇ ਅੰਡਰ ਫਰੀਵੇ ਲੀਜ਼ ਇੱਕ ਨੂੰ ਅੱਗ ਲੱਗੀ ਸੀਗੀ, ਤਾਂ ਉਹ I-10 ਨੁਕਸਾਨਿਆ ਗਿਆ ਸੀ, ਕਈ ਦਿਨ ਤੱਕ ਬੰਦ ਰਿਹਾ। ਜਿਹੜੇ ਲੱਖਾਂ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਈ। ਹੁਣ ਲੇਟੈਸਟ ਰਿਪੋਰਟ ਦੇ ਮੁਤਾਬਕ ਕਹਿੰਦੇ ਤਕਰੀਬਨ ਸਾਰੇ ਦੇ ਸਾਰੇ ਜਿਹੜੇ ਕੈਲਟ੍ਰਾਂਸ ਦੇ ਅੰਡਰ ਫਰੀਵੇ ਲੀਜ਼ ਸਪੇਸਿਸ ਆ, ਉਹ ਫਾਇਰ ਇੰਸਪੈਕਸ਼ਨ ਦੇ ਵਿੱਚ ਫੇਲ ਹੋਏ ਆ। ਫਾਇਰ ਮਾਰਸ਼ਲ ਨੇ 16 ਜਿਹੜੀਆਂ ਬੇ ਏਰੀਏ ਦੀਆਂ ਲੋਕੇਸ਼ਨਸ ਆ ਉਹਨਾਂ ਨੂੰ ਇੰਸਪੈਕਟ ਕੀਤਾ। ਉਹਨਾਂ ਚੋਂ ਮਹਿਜ 2 ਜਿਹੜੀਆਂ ਆ ਉਹ ਪਾਸ ਹੋਣ ਦੇ ਵਿੱਚ ਕਾਮਯਾਬ ਰਹੀਆਂ, ਬਾਕੀ ਸਾਰੀਆਂ ਜਿਹੜੀਆਂ ਆ ਉਹ ਫੇਲ ਹੋਈਆਂ। LA ਦੇ I-10 ਨੂੰ ਜਿਹੜਾ ਉਦੋਂ ਸ਼ਟ ਡਾਊਨ ਕਰਨਾ ਪਿਆ ਸੀਗਾ। ਇੰਸਪੈਕਟਰਸ ਨੇ ਦੇਖਿਆ ਅੱਗ ਲੱਗਣ ਵਾਲਾ ਕੂੜਾ, ਵੈਜੀਟੇਸ਼ਨ, ਟਾਇਰ, ਡੈਬਰੀ, ਵੁਡਨ ਪੈਲਟ, ਲੰਬਰ, ਕੰਪਰੈਸਡ ਗੈਸ ਸਿਲੰਡਰ, ਅਨਸੇਫ ਵਾਇਰਿੰਗ, ਮੋਟਰ ਆਇਲ, ਫਾਇਰ ਸੇਫਟੀ ਐਕਸੈਸ ਨੂੰ ਅਬਸਟਰਕਸ਼ਨ, ਇਹ ਸਾਰੀਆਂ ਚੀਜ਼ਾਂ ਹਰ ਇੱਕ ਲੀਜ਼ਡ ਜਿਹੜੀ ਥਾਂ ਆ ਉਸ ਦੇ ਵਿੱਚ ਦੇਖੀਆਂ ਗਈਆਂ ਸੀ। ਕੈਲਟ੍ਰਾਂਸ ਦੇ ਜਿਹੜੇ ਡਾਇਰੈਕਟਰ ਟੋਨੀ ਟਵੈਰਸ, ਉਹਨਾਂ ਨੇ ਜਿਹੜੀ ਰਿਪੋਰਟ ਆ ਉਸ ਦੇ ਵਿੱਚ ਗਵਰਨਰ ਗੈਵਿਨ ਨਿਊਸਮ ਨੂੰ ਜਿਹੜਾ ਉਹ ਲਿਖਿਆ ਸੀਗਾ, ਤੇ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਵੀ ਅਸੀਂ ਇੰਸਪੈਕਸ਼ਨ ਕੀਤੀ ਆ ਤੇ ਕਈ ਇਸ਼ੂਜ਼ ਜਿਹੜੇ ਆ ਫਾਇਰ ਤੇ ਸੇਫਟੀ ਰਿਸਕ ਨੂੰ ਜਿਹੜੇ ਉਹ ਲੱਭੇ ਆ। ਇਸ ਦੇ ਨਾਲ ਨਾਲ ਕਈ ਇਸ਼ੂ ਤੇ ਲੀਜ਼ ਦੀਆਂ ਵਾਇਲੇਸ਼ਨਸ ਵੀ ਜਿਹੜੀਆਂ ਉਹ ਦੇਖੀਆਂ ਗਈਆਂ ਹੈਗੀਆਂ ਆ। ਸੋ ਸਭ ਤੋਂ ਵੱਧ ਬੇ ਏਰੀਏ ਦੇ ਇਲਾਕੇ ਦੇ ਵਿੱਚ ਹਰਜੋਤ ਸਿੰਘ ਜੀ ਅੰਡਰ ਫਰੀਵੇ ਲੀਜ਼ ਜਿਹੜੇ ਉਹ ਕੀਤੇ ਜਾਂਦੇ ਆ, ਤੇ ਸਾਰੇ ਹੀ ਇਸ ਟਾਈਮ ਕਹਿੰਦੇ ਵੀ ਕਿਸੇ ਵੀ ਟਾਈਮ ਇਹਨਾਂ ਦੇ ਵਿੱਚ ਜੇ ਕੋਈ ਮੁਸ਼ਕਲ ਆਉਂਦੀ ਆ ਤਾਂ ਉੱਥੇ ਅੱਗ ਲੱਗ ਸਕਦੀ ਆ, ਤੇ ਆਮ ਲੋਕਾਂ ਦੇ ਲਈ ਫਿਰ ਬੜੀ ਮੁਸ਼ਕਲ ਜਿਹੜੀ ਉਹ ਹੋ ਸਕਦੀ ਆ। ਸੋ ਇੱਥੇ ਥੋੜੀ ਸਖਤੀ ਕਰਨ ਦੀ ਕਹਿੰਦੇ ਵੀ ਜ਼ਰੂਰਤ ਆ। ਅਮਰੀਕਨ ਮਿਲਟਰੀ ਇਹ ਕਹਿ ਰਹੀ ਆ ਵੀ ਉਹਨਾਂ ਨੇ 5 ਹੂਤੀਜ਼ ਦੇ ਜੋ ਟਾਰਗੇਟ ਆ ਯੈਮਨ ਦੇ ਵਿੱਚ, ਉਹਨਾਂ ਨੂੰ ਸਟ੍ਰਾਈਕ ਕੀਤਾ ਹੈਗਾ, ਜਿਹਦੇ ਵਿੱਚ ਇੱਕ ਅੰਡਰਗਰਾਉਂਡ ਡਰੋਨ ਵੀ ਸੀਗਾ। ਸੋ ਉਹ ਯੂਜ਼ ਕਰ ਰਹੇ ਸੀ। ਅਨਮੈਨਡ ਜੋ ਉਹਨਾਂ ਦੀਆਂ ਬੋਟਸ ਆ ਉਹਨਾਂ ਨੂੰ ਵੀ ਯੂਜ਼ ਕਰ ਰਹੇ ਹੈਗੇ ਆ। ਸੋ ਕਾਫੀ ਦਿਨਾਂ ਦੇ ਬਾਅਦ ਜੋ US ਦੀ ਮਿਲਟਰੀ ਆ ਉਸਨੇ ਫਿਰ ਇਰਾਨ ਬੈਕਡ ਜੋ ਹੂਟੀਜ਼ ਆ ਉਹਨਾਂ ਦੇ ਜਿੱਥੇ ਉਹਨਾਂ ਨੇ ਕੈਂਪ ਬਣਾਏ ਹੋਏ ਆ, ਉਹਨਾਂ ਕੈਂਪ ਦੇ ਉੱਤੇ US ਵੱਲੋਂ
ਸਟ੍ਰਾਈਕ ਕੀਤਾ ਗਿਆ ਹੈ। ਕਿੰਨਾ ਕੁ ਉਹਨਾਂ ਦਾ ਜਿਹੜਾ ਡੈਮੇਜ ਹੋਇਆ ਇਹ ਹਜੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਮਿਕ ਮਲਰੋਏ ਜੋ ਸਾਬਕਾ ਪੈਂਟਾਗਨ ਦੇ ਆਫੀਸ਼ੀਅਲਸ ਆ ਤੇ CIA ਦੇ ਆਫੀਸਰ ਰਹੇ ਆ, ਉਹ ਕਹਿੰਦੇ ਭਈ ਇਹਨਾਂ ਦੇ ਕੋਲ ਅੰਡਰ ਵਾਟਰ ਡਰੋਨ ਕਿੱਥੋਂ ਆਏ ਆ, ਸੋ ਬੜੇ ਸੋਫਿਸਟੀਕੇਟਡ ਆ। ਸੋ ਹੂਟੀਜ਼ ਜਿਨ੍ਹਾਂ ਨੂੰ ਇਰਾਨ ਸਪੋਰਟ ਕਰ ਰਿਹਾ, ਹੁਣ ਉਹ ਅੰਡਰਗਰਾਉਂਡ ਡਰੋਨ ਯੂਜ਼ ਕਰ ਰਹੇ ਹੈਗੇ ਆ, ਜੋ ਵੱਖ-ਵੱਖ ਕੰਟਰੀਆਂ ਦੇ ਸ਼ਿਪ ਉੱਥੋਂ ਲੰਘ ਰਹੇ ਆ ਉਹਨਾਂ ਦਾ ਨੁਕਸਾਨ ਕਰਨ ਦੇ ਲਈ। ਜੀ, ਔਰਵਿਲ ਦਾ ਇੱਕ ਬੰਦਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਉੱਤੇ ਦੋਸ਼ ਆ ਵੀ ਇਹ ਨਕਲੀ ਮਿਲਟਰੀ ਯੂਨੀਫਾਰਮ ਪਾ ਕੇ ਇੱਕ ਦਹਾਕਿਆਂ ਪੁਰਾਣੀ ਜਿਹੜੀ ਆਪਣੀ ਫੋਟੋ ਆ ਉਸ ਨੂੰ ਵਰਤ ਕੇ ਕਈ ਲੋਕਾਂ ਨੂੰ ਉਹ ਠੱਗ ਰਿਹਾ ਸੀਗਾ। ਸੋ ਕਹਿੰਦੇ ਵੀ ਆਪਣੇ ਡਿਸੇਬਲਡ ਸਨ ਦੀ ਫੋਟੋ ਦਿਖਾ ਕੇ ਲੋਕਾਂ ਕੋ ਪੈਸੇ ਹਥਿਆਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਸੀ। ਰੈਡਿੰਗ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਨੇਬਰਹੁੱਡ ਪੁਲਿਸ ਯੂਨਿਟ ਨੇ ਇੱਕ ਰਿਪੋਰਟ ਦੇ ਉੱਤੇ ਰਿਸਪੌਂਡ ਕਰਦੇ ਹੋਏ ਦੇਖਿਆ ਵੀ ਇੱਕ ਬੰਦਾ ਮਿਲਟਰੀ ਯੂਨੀਫਾਰਮ ਪਾਈ ਖੜਾ ਆ ਤੇ $5000 ਦੀ ਜਿਊਲਰੀ ਜਿਹੜੀ ਉਸਨੇ ਚੋਰੀ ਕੀਤੀ ਆ ਇੱਕ ਬੋਡੀ ਜਿਹੜੀ ਪੀਅਰਸਿੰਗ ਐਸਟੈਬਲਿਸ਼ਮੈਂਟ ਆ ਉੱਥੋਂ। ਬਾਅਦ ਦੇ ਵਿੱਚ 72 ਸਾਲਾ ਬਰਨਰਡ ਕਰਟਿਸ ਜਿਹੜਾ ਆ ਉਹ ਦੇਖਿਆ ਗਿਆ ਆ। ਕਹਿੰਦੇ ਵੀ ਜਿਹੜੇ ਚਸ਼ਮਦੀਦ ਗਵਾਹਾਂ ਨੇ ਇਸ ਨੂੰ ਆਪਣੀ ਸਿਲਵਰ ਰੰਗ ਦੀ ਜੈਗੁਆਰ ਗੱਡੀ ਦੇ ਵਿੱਚ ਜਿਹੜਾ ਆ ਉਹ ਜਾਂਦੇ ਹੋਏ ਦੇਖਿਆ ਸੀਗਾ। ਸੋ ਕਹਿੰਦੇ ਵੀ ਪਾਰਕਿੰਗ ਲਾਟ ਤੋਂ ਪਹਿਲਾਂ ਉਹ ਬਾਹਰ ਨਿਕਲ ਪਾਉਂਦਾ ਤੇ ਉਸ ਤੋਂ ਪਹਿਲਾਂ ਹੀ ਜਿਹੜੇ NPU ਦੇ ਆਫੀਸਰਸ ਨੇ ਉਸ ਨੂੰ ਲੋਕੇਟ ਕਰਕੇ ਟ੍ਰੈਫਿਕ ਸਟਾਪ ਜਿਹੜਾ ਕੰਡਕਟ ਆ ਉਹ ਕਰ ਲਿਆ ਸੀ। ਕਹਿੰਦੇ ਵੀ ਸਟੋਲਨ ਚੋਰੀ ਕੀਤੀ ਹੋਈ ਜਿਊਲਰੀ ਦੇ ਨਾਲ ਹੋਰ ਬਹੁਤ ਸਾਰੀ ਜਿਹੜੀ US ਦੀ ਕਰੰਸੀ ਤੇ ਹੋਰ ਲੋਕਲ ਬਿਜ਼ਨੈਸਿਸ ਤੋਂ ਚੋਰੀ ਕੀਤਾ ਸਮਾਨ ਆ ਉਸ ਨੂੰ ਉਸ ਦੇ ਨਾਲ ਜਿਹੜਾ ਉਹ ਫੜਿਆ ਗਿਆ ਸੀ। ਕਹਿੰਦੇ ਵੀ ਕਰਟਿਸ ਜਾਣਬੁੱਝ ਕੇ ਮਿਲਟਰੀ ਡਰੈਸ ਜਿਹੜਾ ਉਹ ਪਾ ਕੇ ਘੁੰਮਦਾ ਸੀ ਤਾਂ ਜੋ ਕਿਸੇ ਨੂੰ ਇਸ ਦੇ ਉੱਤੇ ਸ਼ੱਕ ਜਿਹੜਾ ਆ ਉਹ ਨਾ ਹੋਵੇ। ਆਪਣੇ ਡਿਸੇਬਲਡ ਮੁੰਡੇ ਦੀ ਜਿਹੜੀ ਤਸਵੀਰ ਦਿਖਾ ਕੇ ਉਹਨਾਂ ਤੋਂ ਪੈਸੇ ਮੰਗਦਾ ਸੀ ਤੇ ਮੰਗਦੇ ਦੌਰਾਨ ਹੀ ਜਿਹੜੀਆਂ ਉੱਥੋਂ ਚੋਰੀਆਂ ਵੀ ਕਰੀ ਜਾ ਰਿਹਾ ਸੀ। ਪਿਛਲੇ ਵੀਕਐਂਡ ਦੇ ਦੌਰਾਨ ਜਿਹੜੇ 2 ਪੁਲਿਸ ਆਫੀਸਰਸ ਤੇ ਇੱਕ ਜੋ ਫਾਇਰ ਫਾਈਟਰ ਐਂਬੂਲੈਂਸ ਦਾ ਬੰਦਾ ਸੀਗਾ, ਉਹਨਾਂ ਦੀ ਜਿਹੜੀ ਮੌਤ ਹੋਈ ਸੀ, ਉਹਨਾਂ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ ਸੀ। ਸੋ ਹੁਣ ਉਹਦੇ ਸੰਬੰਧ ਦੇ ਵਿੱਚ ਇਹ ਖਬਰ ਆ ਰਹੀ ਆ ਕਿ ਜਿਸ ਬੰਦੇ ਨੇ ਇਹ 2 ਪੁਲਿਸ ਆਫੀਸਰਸ ਨੂੰ ਤੇ ਇੱਕ ਜੋ ਬੰਦਾ ਐਮਰਜੈਂਸੀ ਰਿਸਪੌਂਸ ਵਾਲਾ ਸੀ ਜਿਨ੍ਹਾਂ ਨੂੰ ਮਾਰਿਆ ਹੈਗਾ, ਤੇ ਇਸ ਬੰਦੇ ਦੇ ਕੋਲ ਜਿਹੜਾ ਉਹ ਤੇ ਰੀਸਟੇਨਿੰਗ ਆਰਡਰ ਲੱਗੇ ਹੋਏ ਸੀ, ਉਹਦੇ ਤੇ ਮੈਡੀਕਲ ਐਗਜ਼ਾਮੀਨਰ ਨੇ ਉਹਨੂੰ ਆਇਡੈਂਟੀਫਾਈ ਕੀਤਾ ਸੀ ਵੀ ਇਹ ਕੋਈ ਵੀ ਹਥਿਆਰ ਖਰੀਦ ਨਹੀਂ ਸਕਦਾ ਹੈਗਾ। ਪਰ ਹੁਣ ਉਹ ਕਹਿੰਦੇ ਵੀ ਉਹਦੇ ਕੋਲ ਕਾਫੀ ਜ਼ਿਆਦਾ ਜਿਹੜੇ ਹਥਿਆਰ ਕਹਿੰਦੇ ਗਨਸ ਤੇ ਵੱਡੇ ਅਮਾਉਂਟ ਦੇ ਵਿੱਚ ਐਮੂਨੀਸ਼ਨ ਉਹਦੇ ਕੋਲੋਂ ਮਿਲਿਆ ਹੈਗਾ। ਸੋ ਹੁਣ ਇਹ ਕਿਸ ਤਰ੍ਹਾਂ ਉਹਨੂੰ ਉਹਦੇ ਕੋਲ ਦੁਬਾਰਾ ਕੀ ਫਿਰ ਜਿਹੜਾ ਇੰਨਾ ਹਥਿਆਰ ਚਲੇ ਗਏ, ਇਹ ਬੜੀ ਹੈਰਾਨੀ ਦੀ ਗੱਲ ਆ, ਜਦ ਕਿ ਉਹਦੇ ਉੱਤੇ ਕਲੀਅਰਲੀ ਕਹਿੰਦੇ ਬੈਨ ਲਾਇਆ ਹੋਇਆ ਸੀ, ਉਹ ਕਿਸੇ ਤਰ੍ਹਾਂ ਦੇ ਹਥਿਆਰ ਵਗੈਰਾ ਨਹੀਂ ਖਰੀਦ ਸਕਦਾ। ਜੀ, ਇਸੇ ਲਈ ਬਹੁਤ ਸਾਰੇ ਇੱਥੇ ਗਨ ਰਿਫਾਰਮਸ ਦੀ ਗੱਲ ਵੀ ਕਰਦੇ ਆ, ਪਰ ਇਵੈਂਚੁਅਲੀ ਆਪਾਂ ਦੇਖਦੇ ਹਾਂ ਵੀ ਕਈ ਜਣੇ ਉਸ ਦਾ ਸਮਰਥਨ ਕਰਦੇ ਆ ਤੇ ਕਈ ਜਣੇ ਇਸ ਦੇ ਉਲਟ ਜਿਹੜਾ ਉਹ ਚੱਲ ਰਹੇ ਆ। ਪਰ ਇਹੋ ਜਿਹੇ ਕਮਲਿਆਂ ਦੇ ਹੱਥੇ ਬੰਦੂਕਾਂ ਜਿਹੜੀਆਂ ਉਹ ਜਾਣੀਆਂ, ਉਹ ਕਿਤੇ ਨਾ ਕਿਤੇ ਫਿਰ ਇੱਦਾਂ ਨੁਕਸਾਨ ਵੀ ਜਿਹੜੀਆਂ ਉਹ ਪਹੁੰਚਾ ਜਾਂਦੀਆਂ। ਜਾਂਦੇ ਜੇ ਮਾਰਕੀਟਸ ਦਾ ਹਾਲ ਹਰਜੀਤ ਸਿੰਘ ਜੀ ਦੱਸ ਜਾਈਏ। ਅੱਜ ਪ੍ਰੈਜ਼ੀਡੈਂਟ ਡੇ ਹੋਣ ਕਰਕੇ ਮਾਰਕੀਟ ਜਿਹੜੀ ਉੱਥੇ ਜਿਹੜੀ ਉਹ ਛੁੱਟੀ ਰਹੀ, ਪਰ ਜੇ ਸੋਨੇ ਤੇ ਤੇਲ ਦੇ ਭਾਅ ਦੱਸ ਜਾਈਏ, ਸੋਨੇ ਦਾ ਭਾਅ $2030 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ ਤਕਰੀਬਨ ਜਿਹੜਾ ਜੀ $79 ਜਿਹੜਾ ਪ੍ਰਤੀ ਬੈਰਲ ਰਹੀ ਆ। ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 51,656 ਤੇ ਇਥੀਰੀਅਮ $2923 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 04 ਸੈਂਟ ਰਹੇ ਹੈਗੇ ਆ, 4 ਪੈਸੇ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ 276 ਰੁਪਏ ਤੇ 80 ਪੈਸੇ, ਤੇ $1 ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।